ओ चाचा किधर चल रहा है? ओ गल तो सुन। ओ ना चाचा मारी, ओ ना मारी चाचा, क्या करूँ? ओ ना मारी यार, चाचा पागल हो गया, चाचा पागल हो गया। ओ चाचा पागल हो गया। चाचा क्या गल? जान छड़ना कि नहीं? ओ ना टीमा क्यों मारने पे? चाचा लगता है पागल हो गया। ओ चाचा पागल हो गया। चाचा क्या करिए यार, कहदा गुस्सा ही? कहदा गुस्सा चाचा? नहीं गुस्से की गल नहीं आ रही। तू मेरे मगर ही रहना, तू ना जुम्मे वाले ध्याड़े मैं घर बहन देना। ਤੇ ਨਸਣਾ ਪਿਆ ਦੱਸੀ ਉਹ ਚਾਚਾ ਤੇਰਾ ਮੈਨੂੰ ਮੇਰੀਆਂ ਬੇੜੀਆਂ ਤੇ ਬਹਿ ਗਿਆ। ਕਿਉਂ ਕੀ ਕੀਤਾ ਚਾਚੇ ਨੇ? ਤੈਨੂੰ ਨਹੀਂ ਪਤਾ ਆ? ਨਹੀਂ ਮੈਨੂੰ ਨਹੀਂ ਪਤਾ। ਜੇ ਦਿਹਾੜੇ ਤੁਹਾਡੇ ਬਣੀਆਂ ਫੌਤਗੀ ਹੋਈ ਏ। ਅੱਛਾ ਸਾਹ ਚੜ ਕੇ ਬਹਿ ਜਾ ਹੁਣ। ਤੇ ਨਹੀਂ ਨਾ ਦੌੜਨਾ ਹੋਵੇ। ਬਹਿ ਜਾ ਹੁਣ। ਬੋਲ ਹੱਥ ਫੜਾ। ਓ ਹੋ ਹੋ ਉਹ ਆ ਜਾ ਚਾਚਾ। ਹਾਏ 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 ਕੀ ਹੋ ਗਿਆ ਚਾਚਾ? ਪਤਾ ਹੀ ਨਾ ਬਣੀਆਂ ਕੋਈ ਫੌਤਗੀ ਹੋਈ। ਅੱਛਾ ਅੱਛਾ। ਉਹ ਜਨਾਬ ਚਾਚੇ ਤੇਰੇ ਹਾਲਤ ਸਾਹਿਬ ਨੇ ਨੇਕੀ ਕੀਤੀ। ਅੱਛਾ ਸਰਦੀਆਂ ਹੀ ਆਈ ਦਿਹਾੜੇ ਹੋਟਲ ਤੇ ਕੱਲੇ ਵਿਚਾਰਾ ਫਸੇ ਆ। ਅੱਛਾ ਮੁੰਡੇ ਨੂੰ ਫੋਨ ਮਾਰਦਾ ਹੈ ਅੱਬੇ ਨੂੰ ਭੇਜ ਇੱਥੇ ਦੁਕਾਨ ਤੇ ਹੋਟਲ ਤੇ ਧੁੰਮੇ। ਅੱਛਾ ਉਹ ਮੈਂ ਉਹਨੂੰ ਰਹਿਣ ਆਦਾ ਅੱਬੂ ਜੀ ਜਾਓ ਤੇ ਉੱਥੇ ਚਾਚੂ ਬੁਲਾਉਂਦਾ ਹੈ। ਅੱਛਾ ਮੈਂ ਕਿਹਾ ਚਾਚੂ ਕਿਸੇ ਸੱਟ ਦੇ ਤੇ ਨਾ ਭੇਜ ਮੈਨੂੰ, ਸਰਦੀ ਉਹ ਤੂੰ ਬੇਬਾ ਅੱਛਾ ਨਾ ਭੇਜ। ਉਹਨੇ ਆਖਿਆ ਅੱਬੂ ਜਾਣੇ ਜਾਣਾ ਜੇ। ਠੀਕ ਹੈ ਸਹੀ। ਸਾਹ ਛੱਡ ਗਈ। ਅੱਛਾ ਉਹ ਜਨਾਬ ਜਿਸ ਵਕਤ ਮੈਂ ਨਾ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਸਿੱਧਾ ਲਿਆ ਗਿਆ ਧੁੰਮੇ ਗਿਆ ਤੇ ਅੱਗੇ ਜਨਾਬ ਲੱਗੇ ਇਕੱਲੇ ਹੀ ਸਰਕਾਰ। ਅੱਛਾ ਤੰਦੂਰ ਤੋਂ ਉੱਠਣ ਤੇ ਹੰਡੀਆਂ ਉੱਠਣ ਤੇ ਤੰਦੂਰ ਤੇ ਜਿਵੇਂ ਮੈਂ ਸਾਹਮਣੇ ਹੋਇਆ ਨਾ ਤੇ ਉਹਨੇ ਫਟਾਫਟ ਧਾਕਾ ਬਚਾ ਦਾ ਲਿਆ ਕੇ ਮੇਰੇ ਅੱਗੇ। ਮੈਂ ਕਿਹਾ ਉਹ ਇੰਨੀ ਇੱਜ਼ਤ ਮੇਰੀ। ਤੁਹਾਨੂੰ ਖੁਸ਼ ਕੀਤਾ ਉਹਨੇ ਨਾ। ਉਹ ਮੈਂ ਕਿਹਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇੰਨੀ ਇੱਜ਼ਤ ਕਰਦਾ ਪਿਆ ਮੇਰੀ ਯਾਰ। ਤੁਹਾਨੂੰ ਚਾਹ ਬੜੀ ਪਸੰਦ ਹੈ ਤਾਂ ਚਾਹ ਪਿਆਈ। ਅੱਛਾ ਉਹ ਜਨਾਬ ਮੈਂ ਉਹਨੂੰ ਆਖਿਆ ਮੈਂ ਕਿਹਾ ਪਾਗਲ ਤੇ ਨਹੀਂ ਹੋ ਗਿਆ? ਕਹਿੰਦਾ ਨਹੀਂ ਤੂੰ ਮੇਰਾ ਭਰਾ ਆਇਆ। ਮੈਂ ਪਾਗਲ ਤੇ ਨਹੀਂ ਆਇਆ ਵੇ, ਤੂੰ ਮੇਰਾ ਭਰਾ ਨਹੀਂ ਹੈ ਵੀ। ਮੈਂ ਕਿਹਾ ਭਰਾ ਤੇ ਆਇਆ ਬਦਕਿਸਮਤੀ ਨਾਲ। ਹੁਣ ਮੈਂ ਦੱਸ ਚਾਹ ਤੇ ਤੂੰ ਪਿਆਈਏ, ਹੁਣ ਮੇਰੇ ਕੋਲ ਕੰਮ ਕੇ ਲੈਣੇ? ਕਹਿੰਦਾ ਕੋਈ ਕੰਮ ਨਹੀਂ ਲੈਣਾ। ਅੱਛਾ ਮੈਂ ਕਿਹਾ ਫੇਰ ਇਹ ਕਿਚਨ ਦੇ ਵਿੱਚ ਚੱਲ। ਅੱਛਾ ਉਹ ਕੁਦਰਤ ਖੁਦਾ ਦੀ ਉਹਦੇ ਆੜੇ ਕੋਈ ਨਾ ਕੋਈ ਗਾਹਕ ਪਿਆ ਹੋਟਲ ਦੇ ਉੱਤੇ। ਕਿਚਨ ਦੇ ਵਿੱਚ ਗਿਆ ਤੇ ਅੱਗੇ ਐਡਾ ਢੇਰ ਪਲੇਟਾਂ ਦਾ ਤੇ ਬਰਤਨਾਂ ਦਾ ਲੱਗਿਆ, ਧੋਣ ਵਾਲਾ ਪਿਆ। ਅੱਛਾ ਮੈਂ ਜਿਉਂ ਹੀ ਦੇਖਿਆ ਨਾ ਤੇ ਨਸਿਆ। ਮੈਂ ਜਿਉਂ ਹੀ ਨਸਿਆ ਤੇ ਉਹਨੇ ਉਹ ਖੁੰਡੀਆਂ ਨਹੀਂ ਹੁੰਦੀਆਂ ਰੋਟੀਆਂ ਕੱਢਣ ਵਾਲੀਆਂ, ਉਹ ਦੋਏ ਉਹਦੇ ਹੱਥ ਵਿੱਚ। ਉਹਨੇ ਆਖਿਆ ਤੂੰ ਹਲੇ ਹੁਣ ਚਾਹ ਪਿਆਈ ਹੈ, ਚੱਲ ਅੰਦਰ। ਮੈਂ ਕਿਹਾ ਕੀ ਕਰਨਾ? ਉਹਨੇ ਆਖਿਆ ਭਾਂਡੇ ਧੋ। ਅੱਲਾ ਤੇਰਾ ਭਲਾ ਕਰੇ। ਮੈਂ ਮਜਬੂਰ ਹੋ ਗਿਆ, ਫਸ ਗਿਆ। ਅੱਛਾ ਹਾਲਤ ਬੱਟ ਵੀ ਫਿਰ ਤੁਹਾਨੂੰ ਪਤਾ ਚਾਚਾ ਤੇਰਾ ਜਿੱਡਾ ਚੰਗਾ ਹੈ। ਉਹਨੇ ਜਨਾਬ ਮਤਲਬ ਮਨੋਂ ਨਾਲ ਸਰਫ ਦਿੱਤਾ ਸਭ ਕੋਈ। ਰਾਤੀ ਠੰਡੇ ਪਾਣੀ ਨਾਲ ਭਾਂਡੇ ਧੋ ਧੋ ਕੇ 1:30 ਵੱਜ ਗਿਆ। ਅੱਛਾ ਜਿਵੇਂ 1:30 ਵੱਜਾ ਤੇ ਮੈਂ ਸੱਜੇ ਖੱਬੇ ਢੇਰ ਦੇਖਾਂ। ਅੱਛਾ ਉਹ ਕਿਸੇ ਤਰੀਕੇ ਨਾਲ ਯਾਰ ਇਹਦੇ ਕੋਲ ਜਾਨ ਛੁੱਟੇ। ਅੱਛਾ ਹਰ ਹੋਟਲ ਸਲਦਿਆਂ ਜਿਸ ਵਕਤ ਮਤਲਬ ਕੋਈ ਨਾ 2:30 ਵੱਜ ਗਏ ਭਾਈ ਜੀ। ਓਏ ਹੋਏ ਐਨਾ ਉਸ ਸਾਡੇ ਗਾਹਕ ਪਿਆ। 2:30 ਵੱਜ ਗਏ ਰਾਤ ਦੇ। ਸਹੀ। ਮੈਂ ਉਹਨੂੰ ਆਖਿਆ ਮੈਂ ਕਿਹਾ ਚੱਲ ਬਾਬਾ ਜੀ ਚੱਲੀਏ ਹੁਣ। ਹੋਟਲ ਬੰਦ ਕੀਤਾ। ਜਿਉਂ ਹੀ ਹੋਟਲ ਬੰਦ ਕੀਤਾ ਧਿਆਨ ਵੱਜਿਆ ਤੇ ਸ਼ਹਿਰ ਪੀਲਾ ਭੈਣ ਚ। ਅੱਛਾ ਉਧਰੋਂ ਧੁੰਦਾਂ ਪੈਣ ਰੱਜ ਕੇ, ਉਧਰੋਂ ਹਨੇਰਾ। ਅੱਛਾ ਉਧਰੋਂ ਫਿਰ ਮਤਲਬ ਮੈਂ ਕਿਹਾ ਆ ਬਈ ਬਾਟੋ ਹੁਣ। ਉਹਨੇ ਆਖਿਆ ਵਿੱਚੋਂ ਵਿੱਚ ਹੋ ਚੱਲਨੇ ਆ ਪੈਦਲ ਹੀ ਦੁਆੜੇ ਦੇ ਵਿੱਚੋਂ ਦੀ। ਅੱਛਾ ਉਹ ਜਨਾਬ ਜਿਸ ਦੁਆੜੇ ਦੇ ਵਿੱਚੋਂ ਮੈਂ ਬੜਾ ਖੁਸ਼ ਹੋਇਆ। ਹੋਟਲ ਉੱਥੇ ਹੀ ਰੱਖਿਆ, ਉਹ ਆਪਣਾ ਮੋਟਰਸਾਈਕਲ ਉੱਥੇ ਖਲਵਾਇਆ। ਠੀਕ ਹੈ। ਜਦੋਂ ਦੁਆੜੇ ਦੇ ਵਿੱਚੋਂ ਪੈਦਲ ਆਏ ਤੇ ਅੱਗੇ ਜਨਾਬ ਮਤਲਬ ਦੇਖਿਆ ਤੇ ਇੰਨਾ ਪਾਣੀ। ਓਏ ਹੋਏ ਸਰਦੀਆਂ ਦੇ ਦਿਨ। ਸਰਦੀਆਂ ਦੇ ਦਿਨ ਤੇ ਰਾਤ ਦੇ 2:30 ਵਜੇ ਤੇ ਧੁੰਦਾਂ ਵੀ ਪਈਆਂ ਭੈਣ ਰੱਜ। ਅੱਛਾ ਮੈਂ ਕਿਹਾ ਬਟਾ ਬੁਰਾ ਫਸਾਇਆ ਹੀ, ਮੇਰਾ ਵੱਸ ਨਹੀਂ ਚੱਲਦਾ ਪਿਆ, ਤੇਰਾ ਕੋਈ ਇਲਾਜ ਕਰਨਾ ਪੈਣਾ। ਕਹਿੰਦਾ ਹੁਣ ਫਿਰ ਅੱਛਾ ਹੁਣ ਇੰਝ ਕਰੀਏ ਪੁੱਲ ਵਾਲੇ ਰਸਤੇ ਲੈ ਚੱਲੀਏ। ਤੁਹਾਨੂੰ ਪਤਾ ਉੱਥੋਂ 1 ਕਿਲੋਮੀਟਰ ਇੰਝ 1 ਕਿਲੋਮੀਟਰ ਇੰਝ ਤੇ ਬਣਦਾ ਜਨਾਬ। ਅਸੀਂ ਉੱਥੋਂ ਦੁਆੜੇ ਪੈਕ ਪੁੱਲ ਤੇ ਗਏ ਆ। ਪੁੱਲ ਤੋਂ ਇੱਧਰ ਆਏ ਆ ਤੇ ਦਾਨਾ ਹੋਣ ਲੱਗ ਪਈਆਂ। ਮੈਂ ਘਰ ਆ ਕੇ ਮੁੰਡਾ ਸੁੱਤੇ ਆਇਆ। ਮੈਂ ਲਾ ਕੇ ਉਤੋਂ ਉਹਦੇ ਲੇਫ ਫੜ ਜੁੱਤੀ ਲੈ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਅੱਬੂ ਜੀ ਗੱਲ ਕੀ ਇਹ? ਮੈਂ ਕਿਹਾ ਗੱਲ ਜਿਹੜੀ ਨੇਕੀ ਕਰਵਾਈ ਆ। ਇਹ ਕਿ ਮੈਂ ਕਿਹਾ ਚਾਚੇ ਬੱਟ ਕੋਲ ਟੋਰੇ। ਇਹ ਨੇਕੀਆਂ ਹੁੰਦੀਆਂ ਨਹੀਂ ਭਾਈ। ਹਾਲਤ ਬੱਟ ਸਾਹਿਬ ਨਾਲ ਨੇਕੀਆਂ ਕੰਮ ਆਉਂਦੀਆਂ ਨੇ। ਮੈਂ ਕਹਿੰਦਾ ਇਹ ਤਾਂ ਕੰਮ ਆਉਂਦੀਆਂ। ਕੋਟਲੇ ਬੁਲਾਉਂਦਾ ਪਿਆ, ਮੈਂ ਹੱਥ ਬੰਨ ਛੜੇ ਨੇ। ਅੱਛਾ